ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋਏ ਆ। ਅੱਜ ਦੀਆਂ ਖਬਰਾਂ ਨੂੰ ਸਾਡੇ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ ਸੰਘਾ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਮਲਜੀਤ ਸਿੰਘ, ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਦੇ ਜੇ ਟਿਰਕੀਆਣਾ, JD ਟਰੱਕ ਸਟਾਪ, ਐਂਟੀਲੋਪ ਟਰੱਕ ਸਟਾਪ, ਸਤਪਾਲ ਸਿੰਘ, ਬਿਕਰਮਜੀਤ ਸਿੰਘ, ਖਾਲਸਾ ਟਰਾਂਸ ਦੇ। ਸੋ ਇਹਨਾਂ ਸਾਰੇ ਹੀ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਅੱਜ ਦੀਆਂ ਖਬਰਾਂ ਵੱਲ ਆਈਏ। ਕੁਛ ਕੁ ਇੰਟਰਨੈਸ਼ਨਲ ਲੈਵਲ ਦੀ ਜੇ ਖਬਰ ਸਾਂਝੀ ਕਰੀਏ ਤੇ USA ਦੇ ਵਿੱਚ ਕਹਿੰਦੇ ਪਏ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਭਗ 9 ਲੱਖ ਦੇ ਲਾਗੇ ਪਹੁੰਚ ਗਈ ਹੈਗੀ ਆ। ਐਗਜ਼ੈਕਟ ਫਿਗਰ ਜੇ ਮੈਂ ਦੱਸਦਾ ਜਾਵਾਂ 8,97,881 ਮੌਤਾਂ ਕਰੋਨਾ ਵਾਇਰਸ ਦੇ ਨਾਲ USA ਦੇ ਵਿੱਚ ਹੋ ਚੁੱਕੀਆਂ ਆ। ਪਿਛਲੇ 2 ਹਫ਼ਤਿਆਂ ਦੇ ਵਿੱਚ 59,38,496 ਨਵੇਂ ਕੇਸ ਕਰੋਨਾ ਵਾਇਰਸ ਦੇ ਆਏ ਹੈਗੇ ਆ। 55 ਦੇ ਵਿੱਚੋਂ ਇੱਕ ਬੰਦਾ ਜਿਹੜਾ ਇਨਫੈਕਟਡ ਹੈਗਾ ਆ। 33,699 ਮੌਤਾਂ ਹੋਈਆਂ ਪਿਛਲੇ 2 ਹਫ਼ਤਿਆਂ ਦੇ ਵਿੱਚ। ਸੋ ਇਹ ਕਾਫੀ ਸਿਚੁਏਸ਼ਨ ਗੰਭੀਰ ਬਣੀ ਹੋਈ ਹੈਗੀ ਆ। ਜੇ ਅਮਰੀਕਨ ਫੈਮਲੀਜ਼ ਦੀ ਗੱਲ ਕਰਦੇ ਜਾਈਏ 64% ਜਿਹੜੇ ਲੋਕ ਆ ਉਹ ਫੁਲੀ ਵੈਕਸੀਨੇਟਡ ਹੈਗੇ ਆ। ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਤੇ ਇਨਫੈਕਸ਼ੀਅਸ ਡਿਸੀਜ਼ ਨੇ ਇਹ ਕਿਹਾ ਆ, ਡਾਕਟਰ ਐਂਥਨੀ ਫੌਸੀ ਜਿਹੜੇ ਉਹਨਾਂ ਦੇ ਡਾਇਰੈਕਟਰ ਹੈਗੇ ਆ, ਵੀ ਬੂਸਟਰ ਬਹੁਤ ਵਧੀਆ ਕੰਮ ਕਰ ਰਿਹਾ ਆ। ਉਹਦੇ ਨਾਲ ਜੇ ਕਰੋਨਾ ਵਾਇਰਸ ਹੁੰਦਾ ਵੀ ਆ ਉਹਦਾ ਅਸਰ ਕਾਫੀ ਘਟ ਜਾਂਦਾ ਹੈਗਾ। ਦੂਜੇ ਪਾਸੇ ਇੱਕ ਓਮੀਕਰੋਨ ਸਬ ਵੇਰੀਐਂਟ ਜਿਸ ਨੂੰ ਸਟੈਲਥ ਕਿਹਾ ਜਾ ਰਿਹਾ ਆ, ਇਹ ਨਵਾਂ ਹੁਣ ਫੈਲਣਾ ਸ਼ੁਰੂ ਹੋ ਗਿਆ ਹੈਗਾ ਆ। ਕਹਿੰਦੇ ਪਏ BA.2 ਇਹ ਵਾਇਰਸ ਬਹੁਤ ਤੇਜ਼ੀ ਦੇ ਨਾਲ ਟਰਾਂਸਮਿਟ ਹੁੰਦੀ ਆ, ਪਰ ਇਹਦਾ ਅਸਰ ਥੋੜ੍ਹਾ ਘੱਟ ਆ, ਪਰ ਫੈਲਦੀ ਬਹੁਤ ਜ਼ਿਆਦਾ ਹੈਗੀ ਆ। ਕਹਿੰਦੇ ਪਈ 50,000 ਦੇ ਕਰੀਬ ਨਵੇਂ ਕੇਸ ਇੱਕ ਦਿਨ ਦੇ ਵਿੱਚ ਫਾਈਂਡ ਹੋਏ ਹੈਗੇ BA.1 ਦੇ। ਸੋ ਸਾਰਿਆਂ ਨੂੰ ਬਚਣਾ ਚਾਹੀਦਾ। ਮੇਕ ਸ਼ੋਰ ਕਰੋ ਸਾਰਿਆਂ ਨੇ ਵੈਕਸੀਨ ਲਵਾਏ ਹੋਏ ਆ। ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਪਿਛਲੇ ਮਹੀਨਿਆਂ 'ਚ ਗਵਰਨਰ ਗੈਬਨ ਨਿਊਸਮ ਨੂੰ ਰੀਕਾਲ ਕਰਨ ਦੇ ਲਈ ਇਲੈਕਸ਼ਨ ਹੋਈ ਸੀ ਤੇ ਕੈਲੀਫੋਰਨੀਆ ਸਟੇਟ ਨੂੰ ਉਸ ਦਾ $200 ਮਿਲੀਅਨ ਖਰਚ ਕਰਨਾ ਪਿਆ। ਇਹ ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ। ਕੈਲੀਫੋਰਨੀਆ ਸੈਕਟਰੀ ਆਫ ਸਟੇਟ ਸ਼ਰਲੀ ਵੈਬਰ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨਾਂਸ ਦੇ ਚੇਅਰ ਤੇ ਸਟੇਟ ਅਸੈਂਬਲੀ ਤੇ ਸੈਨੇਟ ਬਜਟ ਕਮੇਟੀ ਨੇ ਇਹ ਦੱਸਿਆ ਹੈਗਾ। ਕਹਿੰਦੇ $2,02,41,680, ਜਿਹਦੇ ਵਿੱਚੋਂ $174 ਮਿਲੀਅਨ 59 ਲੱਖ ਤੇ $174 ਮਿਲੀਅਨ 59,031 ਕਾਉਂਟੀ ਦੇ ਕੇਸ ਹੋਏ ਆ ਤੇ 26,01,82,649 ਇਹ ਸਟੇਟ ਆਫ ਕੈਲੀਫੋਰਨੀਆ ਦੇ ਖਰਚ ਹੋਏ ਆ। ਪਹਿਲਾਂ ਕਾਉਂਟੀ ਦੇ ਖਰਚ ਹੋਏ ਆ, ਸਟੇਟ ਦੇ ਵੱਖ-ਵੱਖ ਕਾਉਂਟੀਆਂ ਦੇ। ਸੋ ਕੁਛ ਐਸਟੀਮੇਟ ਇਹ ਕਹਿ ਰਿਹਾ ਵੀ $300 ਤੋਂ ਲੈ ਕੇ $500 ਮਿਲੀਅਨ ਤੱਕ ਇਹ ਖਰਚਾ ਹੋਇਆ ਹੈਗਾ। 61.9% ਕੈਲੀਫੋਰਨੀਅਨਸ ਨੇ ਚੂਜ਼ ਕੀਤਾ ਵੀ ਗਵਰਨਰ ਰਹਿਣਾ ਚਾਹੀਦਾ। 38.1% ਲੋਕ ਜਿਹੜੇ ਆ ਉਹ ਕਹਿੰਦੇ ਪਈ ਗਵਰਨਰ ਨੂੰ ਮੂਵ ਹੋਣਾ ਚਾਹੀਦਾ ਹੈਗਾ। ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਸਿਟੀ ਆਫ ਸੈਨੋਜ਼ੇ ਨੇ ਆਪਣੇ ਹੀ EMPLOYEES ਦੇ ਉੱਤੇ ਮੈਂਡੇਟ ਲਾਇਆ ਵੀ ਉਹਨਾਂ ਨੂੰ ਬੂਸਟਰ ਲਵਾਉਣਾ ਪਊਗਾ। ਸੋ ਇਹ ਆਲਰੇਡੀ ਇਨ ਇਫੈਕਟ ਹੋ ਗਿਆ ਐਜ਼ ਆਫ ਫਰਾਈਡੇ। ਅੱਜ ਦੇ ਦਿਨ ਤੋਂ ਬਾਅਦ ਜਿਹੜੇ ਸਿਟੀ ਦੇ EMPLOYEES ਹੈਗੇ ਆ ਉਹਨਾਂ ਨੂੰ ਪੂਰੇ ਕਰੋਨਾ ਵਾਇਰਸ ਫੁੱਲੀ ਵੈਕਸੀਨੇਟਡ ਹੋਣਾ ਪੈਣਾ ਆ, ਨਹੀਂ ਤਾਂ ਉਹਨਾਂ ਦੀ ਜੌਬ ਦੀ ਛੁੱਟੀ ਹੋ ਸਕਦੀ ਹੈਗੀ ਆ। ਸੈਮ ਲਿਕਾਰਡੋ ਨੇ ਬੜੀ ਕਲੀਅਰਲੀ ਮੈਸੇਜ ਜਿਹੜੇ ਸੈਨੋਜ਼ੇ ਦੇ ਮੇਅਰ ਆ ਉਹ ਦਿੱਤਾ ਹੈਗਾ, ਪਰ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਦੇ ਵਿੱਚ ਕੰਮ ਕਰਦੇ ਲੋਕ ਉਹ ਹਜੇ ਵੀ ਕਹਿ ਰਹੇ ਆ ਵੀ ਨਹੀਂ ਅਸੀਂ ਮੈਂਡੇਟ ਦੇ ਹੱਕ ਦੇ ਵਿੱਚ ਨਹੀਂ। ਹਾਂ ਠੀਕ ਆ ਵੀ ਟੀਕਾ ਲਵਾ ਲਾਂਗੇ। ਅਗਲੀ ਖਬਰ ਸੈਂਟਾ ਐਨਾ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਬਹੁਤ ਹੀ ਤੇਜ਼ ਹਵਾਵਾਂ ਚੱਲ ਰਹੀਆਂ। ਸਦਰਨ ਕੈਲੀਫੋਰਨੀਆ ਦੇ ਵਿੱਚ
ਕਹਿੰਦੇ ਪਈ ਬਿਲਡਿੰਗ ਹਾਈ ਕ੍ਰੇਟਸ ਡਰਾਈ ਤੇ ਆਫਸ਼ੋਰ ਵਿੰਡਸ। ਇੱਕ ਜਿਹੜੀ ਬਿਲਡਿੰਗਸ ਹੈਗੀਆਂ ਆ ਉੱਥੇ ਬਹੁਤ ਹੀ ਤੇਜ਼ ਹਵਾਵਾਂ ਸੈਂਤਾ ਇਹਨਾਂ ਦੇ ਵਿੱਚ ਚੱਲ ਰਹੀਆਂ ਹੈਗੀਆਂ 40 ਤੋਂ ਲੈ ਕੇ 70 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ। ਕਹਿੰਦੇ ਡਰਾਈ ਵਿੰਡਸ ਇੱਕ ਵਾਰੀ ਫੇਰ ਰਿਟਰਨ ਹੋਣਗੀਆਂ ਸੈਂਤਾ ਇਹਨਾਂ ਏਰੀਏ ਦੇ ਵਿੱਚ ਅੱਜ ਸ਼ੁੱਕਰਵਾਰ ਨੂੰ ਤੇ ਇੱਕ ਵਾਰੀ ਫੇਰ ਐਤਵਾਰ ਨੂੰ। ਤੇ ਵਾਰਮਰ ਏਅਰ ਜਿਹੜੀ ਆ ਥੋੜੀ ਗਰਮ ਏਅਰ ਆ ਉਹ ਇਸ ਵੀਕਐਂਡ ਨੂੰ ਹੋਊਗੀ ਤੇ ਪਲੱਸ ਪੂਰਾ ਵੀਕ ਚੱਲਦੇ ਰਹੇਗੀ ਤੇ ਟੈਂਪਰੇਚਰ 80 ਡਿਗਰੀ ਤੱਕ ਸਦਰਨ ਕੈਲੀਫੋਰਨੀਆ 'ਚ ਪਹੁੰਚ ਸਕਦਾ ਹੈਗਾ। ਸੋ ਕਿਸੇ ਪਾਸੇ ਬਹੁਤ ਠੰਡ ਹੋਈ ਹੋ ਆ ਪਰ ਸਦਰਨ ਕੈਲੀਫੋਰਨੀਆ ਦੇ ਵਿੱਚ ਉਹਨੇ ਕਿਹਾ ਵੀ ਟੈਂਪਰੇਚਰ 80% ਤੱਕ ਪਹੁੰਚ ਸਕਦਾ ਹੈਗਾ। ਅਗਲੀ ਖਬਰ ਕੈਲੀਫੋਰਨੀਆ ਦੀ ਗੈਸ ਯੂਟਿਲਿਟੀ ਕੰਪਨੀ ਨੂੰ $10 ਮਿਲੀਅਨ ਦਾ ਫਾਈਨ ਹੋਇਆ ਹੈਗਾ ਆ। ਸੋ ਇਹਨਾਂ ਨੇ ਕਹਿੰਦੇ ਪਈ ਰੇਟ ਇਨਕਰੀਜ਼ ਕੀਤੇ ਸੀ ਉਸ ਨੂੰ ਮਿਸਯੂਜ਼ ਇੱਕ ਤਰ੍ਹਾਂ ਨਾਲ ਕੀਤਾ ਗਿਆ ਹੈਗਾ। ਜਿਹੜੀਆਂ ਪੈਨਲਟੀਜ਼ ਹੈ ਸਦਰਨ ਕੈਲੀਫੋਰਨੀਆ ਗੈਸ ਕੰਪਨੀ ਨੂੰ ਆਲਰੇਡੀ ਨੋਟਿਸ ਚੱਲ ਗਿਆ। ਸੋ ਉਹ ਪਬਲਿਕ ਯੂਟਿਲਿਟੀ ਕਮਿਸ਼ਨ ਨੂੰ ਆਪਣਾ ਜਿਹੜਾ ਬਿੱਲ ਬਣਦਾ ਆ ਉਹ ਦੇਣਗੇ। ਕਹਿੰਦੇ ਜੂਨ 2018 ਤੋਂ ਜੂਨ 2021 ਤੱਕ ਸਾਊਥ ਕੈਲ ਗੈਸ ਆਪਣੇ EMPLOYEES ਨੂੰ ਤੇ ਕੰਸਲਟੈਂਟਸ ਨੂੰ ਭੇਜਦੀ ਵੀ ਰਹੀ ਵਰਕਸ਼ਾਪ 'ਚ, ਕਾਨਫਰੰਸ ਕਾਲਾਂ ਦੇ ਵਿੱਚ, ਮੀਟਿੰਗਸ ਦੇ ਵਿੱਚ ਕੀ ਹੋਣਾ ਚਾਹੀਦਾ। ਪਰ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਰੂਲ ਸੀਗੇ ਉਹਨਾਂ ਨੂੰ ਫੋਲੋ ਨਹੀਂ ਕੀਤਾ। ਇਸ ਕਰਕੇ ਉਹਨਾਂ ਨੂੰ ਜਿਹੜਾ ਆ ਇਹ ਫਾਈਨ ਕੀਤਾ ਗਿਆ $10,000 ਪਰ ਦਿਨ ਦੇ ਹਿਸਾਬ ਨਾਲ ਪਿਛਲੇ 960 ਦਿਨਾਂ ਦਾ। ਜੇ ਜੂਨ 1 2018 ਤੋਂ ਲੈ ਕੇ ਜਨਵਰੀ 15 2021 ਤੱਕ ਗਿਣਿਆ ਜਾਵੇ ਤੇ ਇਹ ਟੋਟਲ ਮਨੀ $10 ਮਿਲੀਅਨ ਬਣਦਾ ਆ। ਅਗਲੀ ਖਬਰ ਕੈਲੀਫੋਰਨੀਆ ਦੇ ਇੱਕ ਕੈਬਨ ਵਿੱਚ ਕੈਲੀਫੋਰਨੀਆ ਦੀ ਹਾਈਵੇ ਪੈਟਰੋਲ ਨੇ ਇੱਕ ਕਪਲ ਨੂੰ ਲੱਭਿਆ ਆ ਕਾਫੀ ਲੰਮੇ ਸਮੇਂ ਤੋਂ ਬਾਅਦ। ਦਸੰਬਰ 6 ਨੂੰ ਉਹ ਗਵਾਚ ਗਏ ਸੀ ਜਦੋਂ ਸਨੋ ਸਟਾਰਮ ਆਇਆ ਸੀ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਤੇ ਹੁਣ ਉਹਨਾਂ ਨੂੰ ਲੱਭਿਆ ਗਿਆ ਹੈਗਾ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਵੈਲੀ ਡਿਵੀਜ਼ਨ ਦੇ ਏਅਰ ਆਪਰੇਸ਼ਨ ਨੇ ਇੱਕ ਕਾਲ ਰਿਸੀਵ ਕੀਤੀ ਸਿਆਰਾ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਵੀ ਉਹਨਾਂ ਨੂੰ ਹੈਲਪ ਚਾਹੀਦੀ ਤੇ ਕੁਛ ਡੌਗਸ ਵੀ ਚਾਹੀਦੇ ਹੈਗੇ ਆ, ਸਪਲਾਈ ਵੀ ਚਾਹੀਦੀ ਹੈਗੀ ਆ। ਸੋ ਇਹ ਕਪਲ ਆਲਰੇਡੀ ਕਹਿੰਦੇ ਸਟਕ ਸੀਗਾ ਦਸੰਬਰ 6 ਤੋਂ ਲੈ ਕੇ। ਸੋ ਇਸੇ ਤਰ੍ਹਾਂ ਜਦੋਂ ਸਨੋ ਬਹੁਤ ਜ਼ਿਆਦਾ ਪਈ ਉਹ ਉੱਥੋਂ ਨਿਕਲ ਨਹੀਂ ਸਕੇ। ਲੱਕਲੀ ਉਹ ਸਰਵਾਈਵਰ ਨਿਕਲਿਆ ਹੈਗੇ। ਟੈਸਲਾ ਦੀ ਫੈਕਟਰੀ ਦੇ ਬਾਹਰ ਅੱਜ ਕੈਲੀਫੋਰਨੀਆ ਦੇ ਵਿੱਚ ਅੱਗ ਸਟਾਰਟ ਹੋ ਗਈ ਤੇ ਕੁਛ ਉੱਥੇ ਜਿਹੜਾ ਨੁਕਸਾਨ ਵੀ ਹੋਇਆ ਪ੍ਰਾਪਰਟੀ ਦਾ, ਪਰ ਕਿਸੇ ਤਰ੍ਹਾਂ ਦੀ ਜੇ ਕਿਸੇ ਦੇ ਸੱਟ ਲੱਗਣ ਦੀ ਇਹ ਖਬਰ ਨਹੀਂ ਆਈ ਹੈਗੀ। ਫਾਇਰ ਡਿਪਾਰਟਮੈਂਟ ਸਿਟੀ ਆਫ ਫਰੀਮੌਂਟ ਦੀ ਉਹਨਾਂ ਨੇ ਦੱਸਿਆ ਆ ਵੀ ਅਸੀਂ ਉੱਥੇ ਪਹੁੰਚੇ ਤੇ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ। 2 ਲੈਵਲ ਫਾਇਰ ਅਲਾਰਮ ਟੈਸਲਾ ਦੀ ਫੈਕਟਰੀ ਜਿਹੜੀ ਕਿ 4500 ਫਰੀਮੌਂਟ ਬੁਲੇਵਰਡ ਦੇ ਉੱਤੇ ਹੈਗੀ ਆ ਉੱਥੇ ਅੱਗ ਦੀ ਘਟਨਾ ਵਾਪਰੀ ਹੈਗੀ ਆ। ਦੂਸਰੇ ਪਾਸੇ ਟੈਸਲਾ ਦੇ CEO ਇਲੋਨ ਮਸਕ ਨੂੰ ਪਰਸਨ ਆਫ ਦਾ ਈਅਰ ਦੇ ਨਾਲ ਨਵਾਜਿਆ ਹੈਗਾ ਟਾਈਮ ਮੈਗਜ਼ੀਨ ਨੇ। ਅਗਲੀ ਖਬਰ ਲੋਕਲ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੀਆਂ 2 ਯੂਨੀਵਰਸਿਟੀਆਂ ਦੇ ਸਟੂਡੈਂਟ ਹੁਣ ਵਾਪਸ ਯੂਨੀਵਰਸਿਟੀ ਦੇ ਵਿੱਚ ਇਨ ਪਰਸਨ ਕਲਾਸਿਸ ਲੈਣ ਜਾ ਰਹੇ ਹੈਗੇ ਆ। ਕਹਿੰਦੇ ਪਈ ਹਫ਼ਤਿਆਂ ਤੋਂ ਬਾਅਦ ਡਿਸਟੈਂਸ ਲਰਨਿੰਗ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਹੈਗਾ ਕਿਉਂਕਿ ਬਹੁਤ ਸਾਰਾ ਪ੍ਰੈਸ਼ਰ ਸੀ ਬੱਚਿਆਂ ਵੱਲੋਂ ਵੀ, ਟੀਚਰਸ ਦੇ ਉੱਤੇ ਵੀ ਪਈ ਇਨ ਪਰਸਨ ਕਲਾਸਿਸ ਹੋਣੀਆਂ ਚਾਹੀਦੀਆਂ ਹੈਗੀਆਂ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ 2 ਲੋਕਾਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਨੇ 6 ਜਗ੍ਹਾ ਦੇ ਉੱਤੇ ਆਰਮਡ ਰੋਬਰੀਜ਼ ਕੀਤੀਆਂ ਆ। ਮੋਸਟਲੀ ਇਹ ਫ੍ਰਿਜ਼ਨੋ ਦੇ ਕਨਵੀਨੀਅੰਸ ਸਟੋਰ ਸੀਗੇ। ਇਹ ਡਿਟੈਕਟਿਵਸ ਨੇ ਇੱਕ 7-11 ਸਟੋਰ ਈਸਟ ਅਸ਼ਲਨ ਦੇ ਉੱਤੇ ਹੈਗਾ ਆ, ਉੱਥੋਂ ਲੋਕਾਂ ਨੇ ਇਹਨਾਂ ਨੇ ਰੋਬਰੀ ਕੀਤੀ ਜਨਵਰੀ 21 ਨੂੰ ਤੇ ਅੱਜ ਉਹਨਾਂ ਦੇ ਸਾਥੀ ਤੇ ਉਹ ਖੁਦ ਜਿਨ੍ਹਾਂ ਨੇ ਕੀਤੀ ਸੀਗੀ ਚੋਰੀ ਰੋਬਰੀ ਕੀਤੀ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਦੇ ਵੱਲੋਂ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਨੇ ਅੱਜ ਜਿਹੜੇ ਕੈਲੀਫੋਰਨੀਆ ਦੇ ਆਫੀਸ਼ੀਅਲਸ ਆ
ਉਹਨਾਂ ਨੇ ਅੱਜ ਡਿਸੀਜਨ ਬਣਾ ਲਿਆ ਵੀ ਜਿਹੜਾ ਨਵਾਂ ਬਿੱਲ ਉਹ ਸੋਲਰ ਦੇ ਸੰਬੰਧ ਦੇ ਵਿੱਚ ਰੂਫਟਾਪ ਸੋਲਰ ਪਾਲਿਸੀ ਰਿਫਾਰਮ ਹੋਣੀ ਸੀ, ਉਸ ਨੂੰ ਉਹ ਡਿਲੇ ਕਰਨ ਜਾ ਰਹੇ ਹੈਗੇ ਆ। ਕਿਉਂ ਇਹ ਜਿਹੜਾ ਆ ਇਹ ਟੈਂਪਰੇਰੀ ਵਿਨ ਹੋਇਆ ਸੋਲਰ ਇੰਸਟਾਲੇਸ਼ਨ ਕੰਪਨੀ ਨੂੰ, ਜਿਨ੍ਹਾਂ ਵਿੱਚ ਸਨਰਨ ਇਨਕਾਰਪੋਰੇਸ਼ਨ, ਟੈਸਲਾ ਇਨਕਾਰਪੋਰੇਸ਼ਨ, ਸਨ ਪਾਵਰ, ਇਹਨਾਂ ਨੇ ਵਾਰਨਿੰਗ ਦਿੱਤੀ ਸੀ ਵੀ ਇਹਦੇ ਨਾਲ ਕੈਲੀਫੋਰਨੀਆ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਕਾਫੀ ਖਰਚਾ ਹੋਊਗਾ। ਅਤੇ ਕੈਲੀਫੋਰਨੀਆ ਦੇ ਵਿੱਚ 40% ਪੂਰੇ ਜੇ ਨੇਸ਼ਨ ਦਾ ਦੇਖਿਆ ਜਾਵੇ ਰੈਜ਼ੀਡੈਂਸ਼ੀਅਲ ਸੋਲਰ ਕਪੈਸਿਟੀ ਹੈਗੀ ਆ। ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਇਹਦੇ 'ਤੇ ਵਰਕਆਊਟ ਕਰ ਰਿਹਾ ਸੀ। ਅੱਜ ਉਹਨਾਂ ਦੇ ਪ੍ਰੈਜ਼ੀਡੈਂਟ ਅਲੀਸ ਰੇਨੋਲਡ ਨੇ ਇਹ ਕਿਹਾ ਵੀ ਨਹੀਂ, ਇਸ ਡਿਸੀਜਨ ਨੂੰ ਅਸੀਂ ਡਿਲੇ ਕਰਨ ਜਾ ਰਹੇ ਹਾਂ, ਕਿਉਂਕਿ ਇਹਦਾ ਜਿਹੜਾ ਆ ਵਿਰੋਧ ਬਹੁਤ ਹੋਇਆ ਸੀ। ਅਤੇ ਜੇ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਅੱਜ ਸਟਰੋਂਗ ਰਹੀ ਹੈਗੀ ਆ। ਨੈਸਡੈਕ ਨੇ 1.58% ਗੇਨ ਕੀਤਾ ਹੈਗਾ। S&P ਇੰਡੈਕਸ ਨੇ ਵੀ 0.52% ਗੇਨ ਕੀਤਾ ਅਤੇ ਉਹ ਕਲੋਜ਼ ਹੋਏ 4500.61 ਦੇ ਉੱਤੇ। ਡਾਓ ਜੋਨ ਇੰਡਸਟਰੀਅਲ ਕਲੋਜ਼ ਹੋਇਆ 35,099.28 ਤੇ। ਨੈਸਡੈਕ ਜਿਹੜਾ ਆ ਉਹ ਕਲੋਜ਼ ਹੋਇਆ 14,098 ਦੇ ਉੱਤੇ। ਜੇ ਇੱਕ US$ ਦੀ ਗੱਲ ਕਰਦੇ ਜਾਈਏ, ਇੰਡੀਆ ਦੇ 74 ਰੁਪਏ ਤੇ 64 ਪੈਸੇ ਦੇ ਬਰਾਬਰ ਰਹੀ ਆ। ਇੱਕ US$ ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਸੋ ਇੱਥੇ ਹੀ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ